ਸਾਡੇ ਇੱਥੇ ਇਲਾਕੇ ਦੇ ਵਿੱਚ ਨਾ ਇੱਕ ਬਜ਼ੁਰਗ ਸੀ, ਉਹਦੇ 4 ਪੁੱਤ ਸੀ। ਤੇ ਬਜ਼ੁਰਗ ਬੜੇ ਬਿਮਾਰ ਹੋ ਗਿਆ। ਜਦੋਂ ਬਿਮਾਰ ਹੋਇਆ ਉਹਨੂੰ 4 ਪੁੱਤਰਾਂ ਨੇ ਚੁੱਕਿਆ, ਚੁੱਕ ਕੇ ਹਸਪਤਾਲ ਲੈ ਗਏ। ਜਦੋਂ ਹਸਪਤਾਲ ਗਏ, ਪੁੱਤਰਾਂ ਨੇ ਉਹਦਾ ਟੈਸਟ ਟੁਸਟ ਕਰਾਏ। ਹਰ ਟੈਸਟ ਹੋਣ ਤੋਂ ਬਾਅਦ ਰਿਪੋਰਟ ਆਈ ਕਿ ਬਜ਼ੁਰਗ ਹੁਣ ਠੀਕ ਹੈ, ਇਹਨੂੰ ਬਿਮਾਰੀ ਕੋਈ ਨਹੀਂ। ਪੁੱਤਰਾਂ ਨੇ ਚੁੱਕਿਆ ਘਰ ਲੈ ਆਂਦੇ। ਥੋੜੇ ਦਿਨ ਹੋਏ ਤੇ ਮੈਂ ਉਹਦੇ ਕੋਲ ਚਲ ਗਿਆ। ਜਿਸ ਟਾਈਮ ਮੈਂ ਉਹਨਾਂ ਕੋਲ ਗਿਆ ਤੇ ਜਾ ਕੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਬਜ਼ੁਰਗੋ, ਸੁਣਿਆ ਬੜੀ ਤਬੀਅਤ ਖਰਾਬ ਸੀਗੀ। ਉਹਨੇ ਕਿਹਾ ਆਹੋ ਯਾਰ ਬੜੀ ਤਬੀਅਤ ਖਰਾਬ ਸੀ। ਮੈਂ ਕਿਹਾ ਕੀ ਮਸਲਾ ਸੀ? ਉਹਨੇ ਕਿਹਾ ਬਾ ਮਸਲਾ ਕੋਈ ਵੀ ਨਹੀਂ, ਇੱਕ ਹੀ ਮਸਲਾ ਵਾ, ਉਹ ਹੀ ਨਹੀਂ ਹੱਲ ਹੁੰਦਾ। ਮੈਂ ਕਿਹਾ ਜੀ ਕੀ? ਉਹਨੇ ਕਿਹਾ ਮੇਰੇ 4 ਪੁੱਤਰ ਆ ਤੇ 3 ਪੁੱਤਰਾਂ ਦੀ ਲੱਖ ਲੱਖ ਰੁਪਈਆ ਤਨਖਾਹ ਵਾ, ਤੇ ਜਿਹੜਾ ਚੌਥਾ ਪੁੱਤਰ ਆ ਨਾ ਉਹ ਵਿਚਾਰਾ ਮਿਸਤਰੀਆਂ ਦੇ ਨਾਲ ਕੰਮ ਕਰਦਾ। ਮੈਨੂੰ ਸੁਣ ਕੇ ਬੜਾ ਦੁੱਖ ਹੋਇਆ। ਮੈਂ ਕਿਹਾ ਫੇਰ ਜੀ? ਉਹਨੇ ਕਿਹਾ ਕਿ ਜਿਹੜੇ 3 ਆ ਨਾ ਉਹਨਾਂ ਨੇ ਆਪਸ 'ਚ ਰਿਸ਼ਤੇ ਕਰ ਵੀ ਲਏ, ਰਿਸ਼ਤੇ ਲੈ ਦੇ ਵੀ ਲਏ। ਜਿਹੜਾ ਚੌਥਾ ਨਾ ਉਹਨੂੰ ਨਹੀਂ ਕੋਈ ਪੁੱਛਦਾ ਦੱਸਦਾ ਪਿਆ। ਤੇ ਦੋਸਤੋ, ਗੱਲ ਸੁਣਾਉਣ ਦਾ ਮਤਲਬ ਇਹੀ ਆ ਕਿ ਅੱਜ ਜੇ ਰਲ ਕੇ 4 ਤੁਸੀਂ ਭਰਾ ਬੈਠੇ ਆ ਤੇ ਬੜੀ ਗੱਲ ਆ। ਤੇ ਜੇ ਕੋਈ ਮਾੜਾ ਤਾਂ ਉਹਨੂੰ ਨਾਲ ਰਲਾਓ, ਉਹਨੂੰ ਕੇਅਰ ਕਰੋ, ਉਹਨੂੰ ਨਾਲ ਰਲਾ ਕੇ ਉਹਨੂੰ ਵੀ ਸਟੈਂਡ ਕਰੋ। ਤੇ ਉਮੀਦ ਕਰਦਾ ਕਿ ਤੁਸੀਂ ਗੱਲ ਦੀ ਵੰਡ ਕੱਢ ਲਈ ਹੋਊਗੀ। ਅਗਰ ਤੁਸੀਂ ਚੌਥੇ ਨੂੰ ਛੱਡਦੇ ਆ ਨਾ ਤਾਂ ਸਮਝ ਲਓ ਪਿਓ ਨੂੰ ਛੱਡਦੇ ਪਏ ਆ। ਤੇ ਮਾੜੇ ਨੂੰ ਨਾਲ ਰਲਾਈਦਾ। ਇਸ ਤੋਂ ਪਹਿਲੇ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰੋ।